ਅਸਲਾਮੁਅਲੈਕਮ ਜੀ ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਅਤੇ ਅਫਸੋਸਨਾਕ ਵਾਕਿਆ ਹੁਣ ਤੁਸੀਂ ਕਹੋਗੇ ਸਾਰੇ ਆਇੰਦੇ ਹੀ ਪ੍ਰੋਗਰਾਮ ਲੈ ਕੇ ਆਉਂਦਾ। ਹੁਣ ਕਰੀਏ ਕੀ, ਜੋ ਹੋ ਰਿਹਾ ਉਹੀ ਤੁਹਾਨੂੰ ਦੱਸਣਾ। ਜੋ ਜੀਓ ਨੇ ਬਦਤਮੀਜ਼ੀ ਕੀਤੀ ਹੈ, ਜੋ ਉਹਨੇ ਕੀਤਾ ਉਹਦੇ 'ਤੇ ਗੱਲ ਅਸੀਂ ਕਰ ਰਹੇ ਹਾਂ, ਕਿਉਂਕਿ ਬੜੀ ਦੁਨੀਆ ਜਿਹਨੂੰ ਨਹੀਂ ਪਤਾ, ਚਲੋ ਹੋ ਸਕਦਾ ਕਿਸੇ ਦੋ ਚੋਂ ਨੂੰ ਸਾਡੇ ਜ਼ਰੀਏ ਪਤਾ ਲੱਗ ਜਾਏਗਾ। ਅਤੇ ਉਹਦੇ 'ਤੇ ਇਨਫੋਰਮੇਸ਼ਨ ਹੈ ਨਸੀਮ ਭਾਈ ਕੋਲ, ਇਹਨਾਂ ਕੋਲ ਪੁੱਛਦੇ ਹਾਂ ਕਿ ਕੀ ਉਹਨਾਂ ਨੇ ਕੀਤਾ ਔਰ ਕੀ ਹੋਇਆ। ਜੀ ਅਸਲਾਮੁਅਲੈਕਮ ਨਸੀਮ ਭਾਈ। ਜੀ ਵਾਲੇਕੁਮ ਸਲਾਮ ਰਹਿਮਤੁல்லாਹਿ ਵਬਰਕਾਤੁਹੂ। ਸਰ ਕੀ ਜੀਓ ਕੀ ਚਵਲਾ ਮਾਰਦਾ ਪਿਆ, ਬਗੈਰ ਤੇ ਹੀ ਕਰ ਰਿਹਾ? ਸਰ ਇਹ ਕੋਈ ਪਹਿਲੀ ਦਫਾ ਨਹੀਂ ਹੋਇਆ, ਇੱਕ ਦਫਾ ਪਹਿਲੋਂ ਵੀ ਹੋਇਆ ਸੀ, ਅੱਜ ਤੋਂ ਕੁਝ ਅਰਸਾ ਪਹਿਲੋਂ, ਜਿਸ ਵਕਤ ਵੀਨਾ ਮਲਕ ਦੀ ਸ਼ਾਦੀ ਹੋਈ ਸੀ। ਸ਼ਾਸਤਰ ਲੋਧੀ ਦੇ ਪ੍ਰੋਗਰਾਮ 'ਚ ਆਏ ਸਨ ਜੀ। ਉਹ ਆਈ ਸੀ ਅਤੇ ਉਹਨਾਂ ਨੂੰ ਨਾ ਹਜ਼ਰਤ ਅਲੀ ਰਜ਼ੀ ਤਾਲਾ ਨੂੰ ਔਰ ਹਜ਼ਰਤ ਫਾਤਮਾ ਜ਼ਾਹਰਾ ਰਜ਼ੀ ਤਾਲਾ ਅਨਹਾ ਬਣਾ ਕੇ ਪੇਸ਼ ਕੀਤਾ ਗਿਆ ਸੀ। ਸ਼ਾਦੀ ਦਾ ਪੂਰਾ ਉਸ ਤਰ੍ਹਾਂ ਪ੍ਰੋਗਰਾਮ ਬਣਾਇਆ ਦਿੱਤਾ ਸੀ। ਫਿਰ ਉਹਦਾ ਪ੍ਰੋਗਰਾਮ ਬੰਦ ਹੋ ਗਿਆ। ਫਿਰ ਇਹਨੇ ਤੌਬਾ ਮਾफ़ੀ ਕੀਤੀ, ਜੀ ਹਮਸੇ ਗਲਤੀ ਹੋਈ। ਹਾਲਾਂਕਿ ਇਹ ਕੋਈ ਛੋਟੀ ਜਿਹੀ ਗੱਲ ਤਾਂ ਹੈ ਨਹੀਂ। ਤੁਸੀਂ ਨਾਊਜ਼ ਬਿਲਾ ਕੋਈ ਗੁੱਡਾ ਗੁੱਡੀ ਦਾ ਖੇਡ ਤਾਂ ਕਰ ਨਹੀਂ ਰਹੇ ਹੋ। ਇਹ ਪ੍ਰੋਗਰਾਮ ਲਿਖਿਆ ਜਾਂਦਾ ਹੈ, ਇਹਦੀ ਰਿਹਰਸਲ ਹੁੰਦੀ ਹੈ, ਫਿਰ ਇਹਨੂੰ ਬਣਾਇਆ ਗਿਆ, ਫਿਰ ਇਹਨੂੰ ਨਸ਼ਰ ਕੀਤਾ ਗਿਆ। ਮਤਲਬ ਆਵਾਮ ਨੂੰ ਇਤਨਾ ਬੇਵਕੂਫ ਵੀ ਨਾ ਸਮਝੇ। ਜੇ ਆਵਾਮ ਰਿਐਕਸ਼ਨ ਦਿੰਦੀ ਹੈ ਅਤੇ ਫਿਰ ਨਾਲ ਹੀ ਭੋਲੇ ਬਣ ਜਾਂਦੇ ਨੇ ਕਿ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਲੱਗਾ। ਨਹੀਂ ਸਰ, ਇਸ ਗੱਲ ਵਿੱਚ ਉਹ ਭੋਲੇ ਤਾਂ ਨਹੀਂ ਬਣੇ ਨਾ। ਹੁਣ ਜਿਹੜਾ ਕੀਤਾ ਹੁਣ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਬਰਹਮਤੀ ਕਰਤੀ ਨਹੀਂ। ਪਹਿਲੋਂ ਅਸੀਂ ਸੁਣਦੇ ਸਾਂ ਕਿ ਕਾਫਰ ਮੁਲਕਾਂ 'ਚ ਹੁੰਦੀ, ਯੂਰਪ 'ਚ ਕਿਤੇ ਨੂੰ ਕਿਤੇ ਸ਼ਰਾਰਤ ਹੋ ਜਾਂਦੀ ਸੀ। ਜੀ। ਅਤੇ ਉਹ ਇਹਨਾਂ ਦੇ ਬਾਰੇ ਵਿੱਚ ਕੀ ਖਿਆਲ ਹੈ? ਇਹਨਾਂ ਨੇ ਬਹੁਤ ਹੀ ਵੱਡਾ ਗਲਤ ਕਰਤਾ। ਇਹਨਾਂ ਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਬੀਹ ਵਿਖਾਤੀ ਪਾਕਿਸਤਾਨ ਦੇ ਵਿੱਚ, ਅਤੇ ਫਿਰ ਮਤਲਬ ਮਿਲ ਭਗਤ ਕਰਕੇ ਪੈਮਰਾ ਦੇ ਨਾਲ ਦੇ 15 ਦਿਨ 'ਤੇ ਆਪਣੇ ਬਹਿਨ ਲਵਾ ਲਏ, ਅਤੇ ਫਿਰ ਕਹਿੰਦੇ ਨੇ ਮਾफ़ੀ ਮੰਗ ਲਈਏ ਤਾਂ ਬਸ ਹੋ ਗਏ ਤਾਂ ਹੋ ਗਏ, ਬਜਾਏ ਕਿ ਦਿਲੋਂ ਮਾफ़ੀ ਮੰਗਣ, ਅੱਲਾ ਕੋਲ ਮਾफ़ੀ ਮੰਗਣ। ਠੀਕ ਹੈ ਨਾ, ਕਿ ਯਾ ਅੱਲਾ ਸਾਡੀ ਗਲਤੀ ਹੋ ਗਈ ਹੈ, ਜਾਂ ਮਤਲਬ ਸਾਡੀ ਇਹ ਨੀਅਤ ਨਹੀਂ ਸੀ। ਲੇਕਿਨ ਇਹਨਾਂ ਨੂੰ ਭਾਈ ਜੀ ਕਰੋੜਾਂ ਡਾਲਰ ਲੱਭਦੇ ਨੇ ਬਾਹਰੋਂ। ਇਹ ਆਵਾਮ ਨੂੰ ਇਹਨਾਂ ਦੇ ਚੈਨਲ ਕੁਝ ਵੀ ਨਾ ਕਰੋ, ਸਿਰਫ ਚੈਨਲ ਨੂੰ ਬੈਕਆਊਟ ਕਰ ਦਿਓ, ਵੇਖੋ ਹੀ ਨਹੀਂ। ਸਿੰਪਲ ਗੱਲ ਹੈ। ਨਾ ਤੁਸੀਂ ਇਹਨਾਂ ਦੇ ਕੋਈ ਨੁਕਸਾਨ ਪਹੁੰਚਾਵਾਂਗੇ, ਕੁਝ ਕਰਨਾ, ਕੁਝ ਵੀ ਨਾ ਕਰੋ, ਸਿਰਫ ਤੁਸੀਂ ਇਹਨਾਂ ਨੂੰ ਵੇਖਣਾ ਛੱਡ ਦਿਓ। ਇਹ ਖੁਦ ਹੀ ਅੱਲਾ ਕਰੇਗਾ ਕਿ ਇਹ ਬੈਂਕਰਪਟ ਹੋ ਜਾਣਗੇ, ਤਬਾਹ ਬਰਬਾਦ ਹੋ ਜਾਣਗੇ। ਸਰ ਇਹ ਜਿਹੜੀ ਤੁਹਾਡੀ ਗੱਲ ਤੋਂ ਮੈਨੂੰ ਸਮਝ ਆਈ ਹੈ ਤੇ ਇਹੀ ਹੈ ਜੀ ਕਿ ਅੱਗੇ ਇਹਨਾਂ ਨੇ ਕੀਤਾ ਅਤੇ ਇਹਨਾਂ ਨੇ ਵੇਖਿਆ ਕਿ ਆਵਾਮ ਕਿਤਨਾ ਰਿਐਕਸ਼ਨ ਦਿੰਦੀ ਹੈ। ਥੋੜ੍ਹੀ ਸ਼ਰਾਰਤਾਂ ਕਰਦੇ ਨੇ ਨਾ। ਠੀਕ ਹੈ, ਹੁਣ ਇੱਥੋਂ ਤੱਕ ਆ ਗਏ ਨੇ ਜੋ ਇਹਨਾਂ ਨੇ ਹਰਕਤ ਕੀਤੀ ਨੌਜ਼ੁਬਿਲਾ। ਉਹ ਸਾਡੇ ਪੰਜਾਬੀ ਜਿਹੜੇ ਅਸੀਂ ਜ਼ਿਮੀਂਦਾਰ ਆ ਨਾ, ਸਾਡੇ ਕਹਿੰਦੇ ਨੇ ਕਿ ਜਦੋਂ ਤੁਹਾਡੀ ਦਾਤਰੀ ਚੋਰੀ ਹੋਏ ਨਾ, ਉਦੋਂ ਹੀ ਬੰਦਾ ਫੜ ਲਓ। ਸਹੀ ਗੱਲ ਹੈ। ਅਤੇ ਬਚ ਜਾਓਗੇ, ਨਹੀਂ ਫੜੋਗੇ ਤਾਂ ਫਿਰ ਤੁਹਾਡੀ ਅਰਸ਼ਾ ਚੋਰੀ ਹੋਏਗੀ। ਇਸ 'ਚ ਕੋਈ ਸ਼ੱਕ ਨਹੀਂ ਹੈ। ਠੀਕ ਹੈ, ਅਗਰ ਉਦੋਂ ਇਹਨਾਂ ਨੂੰ ਸਜ਼ਾ ਦਿੱਤੀ ਜਾਂਦੀ, ਉਦੋਂ ਇਹਨਾਂ ਨੂੰ ਢਿੱਲ ਨਾ ਦਿੱਤੀ ਜਾਂਦੀ, ਤਾਂ ਅੱਜ ਇਹ ਕੰਮ ਨਹੀਂ ਸੀ ਹੋਣਾ। ਜੋ ਇਹਨਾਂ ਨੇ ਕੀਤਾ, ਸਾਡੀ ਆਵਾਮ ਐਸੀ ਜਾਹਿਲ ਆਵਾਮ ਹੈ, ਮੇਰੀਆਂ ਗੱਲਾਂ ਦਾ ਗੁੱਸਾ ਤਾਂ ਉਹਨਾਂ ਨੂੰ ਲੱਗੇਗਾ, ਹੋ ਸਕਦਾ ਬੜੇ ਮਨੋਂ ਛੱਡ ਜਾਣ। ਸਾਰੇ ਇੱਕੋ ਜਿਹੇ ਨਹੀਂ ਹਨ, ਸਾਰੇ ਪੰਜੇ ਉਂਗਲੀਆਂ ਇੱਕੋ ਜਿਹੀਆਂ ਨਹੀਂ ਹਨ। ਵਿੱਚ ਬਹੁਤ ਸਾਰੇ ਅੱਛੇ ਨੇ, ਲੇਕਿਨ ਚੰਦ ਐਸੇ ਵੀ ਹੈ ਨੇ ਜਿਹੜੇ ਅੱਜ ਵੀ ਉਹਨਾਂ ਨੂੰ ਡਿਫੈਂਡ ਕਰ ਰਹੇ ਨੇ, ਜਿਹੜੇ ਅੱਜ ਵੀ ਕਹਿਣਗੇ ਕਿ ਜੀਓ ਜੀਓ ਹੈ। ਜੇਕਰ ਉਹ ਕਹਿੰਦਾ ਨਾ ਮੀਆਂ ਮੀਆਂ ਹੈ, ਫਿਰ ਉਹ ਬੰਦੇ ਉਹਨਾਂ ਬੰਦਿਆਂ ਦੀ ਵਜ੍ਹਾ ਤੋਂ ਅੱਜ ਜੀਓ ਨੇ ਹਰਕਤ ਕੀਤੀ ਹੈ। ਔਰ ਇਹਦਾ ਹਰ ਬੰਦੇ ਨੂੰ ਚਾਹੀਦਾ ਕਿ ਉਹ ਬਾਈਕਾਟ ਕਰੇ। ਇਹਦਾ ਇੱਕੋ ਹੀ ਹੱਲ ਹੈ ਕਿ ਇਹਦਾ ਬਾਈਕਾਟ ਕਰ ਦਿਓ। ਤੁਸੀਂ ਵੀ ਮੇਰੇ ਵਾਸਤੇ ਨਹੀਂ ਕਰਨਾ, ਜਾਂ ਕਿਸੇ ਹੋਰ ਬੰਦੇ ਸਿਰ ਦੈਨ ਨਹੀਂ ਕਰਨਾ ਤੁਸੀਂ, ਲੇਕਿਨ ਪਲੀਜ਼ ਇਸ ਚੀਜ਼ 'ਤੇ ਬੋਲੋ। ਇਹਦੇ ਵਾਸਤੇ ਬੰਦਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ, ਨਮੂਸੇ ਰਸਾਲਤ ਵਾਸਤੇ। ਅਸੀਂ ਕੋਈ ਫਿਰਕਾ ਵਾਰੀਅਤ ਨਹੀਂ ਫੈਲਾ ਰਹੇ, ਕੋਈ ਗੱਲ ਨਹੀਂ ਕਰ ਰਹੇ। ਕਿਉਂ? ਇਹ ਸੈਂਸਿਟਿਵ ਮਾਮਲਾ ਹੈ, ਇਹ ਬੜਾ ਨਾਜ਼ੁਕ ਜਿਹਾ ਮਾਮਲਾ ਹੈ। ਅਤੇ ਮਿਹਰਬਾਨੀ ਕਰੋ ਅਤੇ ਜੀਓ ਦਾ ਬਾਈਕਾਟ ਕਰੋ। ਔਰ ਇਸ ਚੀਜ਼ 'ਤੇ ਗੌਰਮੈਂਟ ਨੂੰ ਵੀ ਐਕਸ਼ਨ ਲੈਣਾ ਚਾਹੀਦਾ। ਮੇਰੀ ਅਪੀਲ ਹੈ ਪ੍ਰਾਈਮ ਮਿਨਿਸਟਰ ਅੱਗੇ, CM ਪੰਜਾਬ ਦਾ ਜਿਹੜਾ CM ਹੈ, ਪ੍ਰਾਈਮ ਮਿਨਿਸਟਰ ਨਾਲ ਵੀ ਉਹਦੀ ਪਾਵਰ ਜ਼ਿਆਦਾ ਹੈ। ਔਰ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ, ਔਰ ਇਹਨਾਂ ਨੂੰ ਜੀਓ ਬੈਨ ਕਰਨਾ ਚਾਹੀਦਾ। ਕਿਉਂਕਿ ਜਿਹੜੀ ਹਕਾਰਤ ਨਾਲ ਉਹਨਾਂ ਕਿਹਾ ਨਾ ਕਿ ਮਾਜ਼ਰਤ ਕਰ ਲਈਏ, ਫਿਰ ਕੀ ਹੋ ਗਿਆ? ਉਹਨਾਂ ਤੁਹਾਨੂੰ ਕੱਖ ਨਹੀਂ ਸਮਝਿਆ। ਅਤੇ ਪੈਮਰਾ ਵਾਲੇ ਤਾਂ ਹੈ ਨਹੀਂ, ਬੇਗੈਰਤ ਨੇ। ਉਹ ਤਾਂ ਜਿਹੜਾ ਚੰਗੀ ਗੱਲ ਕਰੇ ਉਹਨੂੰ ਬੈਨ ਕਰ ਦਿੰਦੇ ਨੇ, ਜਿਹੜਾ ਇਹਦੀ ਹਰਾਮਜ਼ਦਗੀ ਕਰੇ ਉਹਨੂੰ ਕੋਈ ਨਹੀਂ ਕਹਿੰਦੇ। ਔਰ ਇਹਦੇ 'ਤੇ ਮੈਂ ਖਾਸ ਕਰਕੇ ਫੀਲਡ ਮਾਰਸ਼ਲ ਹਾਫਿਜ਼ ਕੁਰਾਨ ਨੇ, ਸੈਯਦ ਵੀ ਕਹਿੰਦੇ ਨੇ। ਔਰ ਇਹ ਸਾਡੇ ਨਾਲ ਤਾਂ ਤੁਹਾਨੂੰ ਜ਼ਿਆਦਾ ਤਕਲੀਫ ਹੋਣੀ ਚਾਹੀਦੀ ਕਿ ਤੁਹਾਡਿਆਂ ਬਜ਼ੁਰਗਾਂ ਦੀ ਕਰ ਰਹੇ ਨੇ।
ਅਗਰ ਤੁਸੀਂ ਸੈਯਦ ਹੋ ਤੇ ਇਸ ਚੀਜ਼ ਤੇ ਅਮਲ ਕਰੋ ਔਰ ਇਹਨੂੰ ਬੈਨ ਕਰਵਾਓ। ਸਦਾਤ ਹੋਣ ਦਾ ਹੱਕ ਅਦਾ ਕਰੋ। ਜੀ ਤੁਸੀਂ ਸੈਯਦ ਹੋ, ਬਕੌਲ ਤੁਹਾਡੇ ਮਨ ਦਾ ਨਹੀਂ ਪਤਾ, ਤੁਸੀਂ ਨਾਲ ਲਿਖਦੇ ਹੋ ਸੈਯਦ ਆਸਮ ਮੁਨੀਰ, ਤੇ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਤੁਹਾਨੂੰ। ਔਰ ਮੇਰਾ ਉਹ ਜਿਹੜੇ ਨਾਮ ਨਿਆਦ ਮੁੱਲਾ ਚੁੱਪ ਕਰਕੇ ਬੈਠੇ ਨੇ, ਜਿਹੜੇ ਹੋਰ ਕੋਈ ਗੱਲ ਹੋਵੇ ਤੇ ਟੱਪੜ ਟੱਪੜ ਕਰਦੇ ਨੇ, ਉਹ ਚਾਪੜ ਚਾਪੜ ਨਾ ਕਰਨ, ਉਹ ਇਹਦੇ ਤੇ ਕੋਈ ਬਿਆਨ ਦੇਣ, ਕੋਈ ਗੱਲ ਕਰਨ। ਕੋਈ ਭਾਂਡੇ ਭੰਨਣ ਦੀ ਜਾਂ ਕੋਈ ਨੁਕਸਾਨ ਕਰਨ ਦੀ ਜ਼ਰੂਰਤ ਨਹੀਂ। ਮੈਂ ਨਹੀਂ ਕਹਿੰਦਾ ਕਿ ਤੁਸੀਂ ਬੰਦੇ ਲੈ ਕੇ ਤੇ ਲਾਲਾ ਲਾ ਸ਼ੁਰੂ ਕਰ ਦਿਓ, ਲੇਕਿਨ ਤੁਸੀਂ ਆਵਾਮ ਨੂੰ ਦੱਸੋ ਕਿ ਇਹਦਾ ਬਾਈਕਾਟ ਕੀਤਾ ਜਾਏ। ਕਿਉਂਕਿ ਮੈਂ ਕਿਸੇ ਬੰਦੇ ਦਾ ਇਹ ਤੱਕ ਕੋਈ ਬਿਆਨ ਨਹੀਂ ਸੁਣਿਆ ਕਿਸੇ ਮੌਲਵੀ ਦਾ, ਲਿਹਾਜ਼ਾ ਇਹਦੇ ਤੇ ਕੋਈ ਗੱਲ ਕੀਤੀ ਜਾਏ, ਆਪਣੇ ਬੰਦਿਆਂ ਨੂੰ ਦੱਸਿਆ ਜਾਏ, ਕਿਉਂਕਿ ਆਵਾਮ ਸਾਰੀ ਜਿਹੜੀ ਉਹਨੂੰ ਨਹੀਂ ਪਤਾ। ਔਰ ਕਿਸੇ ਨੂੰ ਇੰਤਸ਼ਾਰ ਫੈਲਾਉਣ ਦਾ ਨਾ ਮਜ਼ਹਬ ਦੱਸਿਓ, ਉਹਨਾਂ ਨੂੰ ਦੱਸੋ ਕਿ ਇਹਦਾ ਸਿੰਪਲ ਬਾਈਕਾਟ ਕਰ ਦਿਓ, ਆਪੇ ਮਰ ਜਾਣਗੇ। ਔਰ ਜਿਹੜੇ ਸਾਫੀ ਬਹਿ ਕੇ ਉਹਦੇ ਤੇ ਗੱਲਾਂ ਕਰਦੇ ਨੇ, ਉਹਨਾਂ ਨੂੰ ਚਾਹੀਦਾ ਕਿ ਉਹ ਜੀਓ ਨਾਲ ਮੁਤਾਲਬਾ ਕਰਨ ਕਿ ਇਸ ਚੀਜ਼ ਦੀ ਮਾਫੀ ਮੰਗੇ ਦਿਲੋਂ, ਔਰ ਮਾਜ਼ਰਤ ਕਰੇ ਕਿ ਅੱਗੂ ਕੋਈ ਇੰਝ ਦੀ ਚੀਜ਼ ਨਹੀਂ ਆਏਗੀ। ਵਰਨਾ ਤੁਸੀਂ ਵੀ ਨਾਲ ਸ਼ਾਮਲ ਹੋ। ਜਿਤਨੇ ਸਾਫੀ ਨੇ ਜੀਓ ਦੇ, ਜਿਤਨੇ ਉਹਦੇ ਖਬਰ ਨਵੀਸ ਨੇ, ਉਹ ਸਾਰਿਆਂ ਨੂੰ ਇਹ ਕੰਮ ਕਰਨਾ ਚਾਹੀਦਾ। ਔਰ ਜਿਤਨੇ ਵੱਡੇ ਵੱਡੇ ਸਾਫੀ ਨੇ, ਉਹਨਾਂ ਸਾਰਿਆਂ ਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ। ਜਿਹੜੇ ਬਹਿ ਕੇ ਬੜੇ ਸਾਨੂੰ ਦਰਸ ਦਿੰਦੇ ਨਾ ਕਿ ਅਸੀਂ ਬੜੇ ਪੁਰਾਣੇ ਸਾਫੀ ਹਾਂ, ਉਹਨਾਂ ਨੂੰ ਖਾਸ ਕਰਕੇ ਬੋਲਣਾ ਚਾਹੀਦਾ ਔਰ ਇਹਦੇ 'ਤੇ ਗੱਲ ਕਰਨੀ ਚਾਹੀਦੀ ਹੈ। ਤੇ ਹੁਣ ਮੈਂ ਹੈਰਾਨ ਅੱਜ ਤੱਕ ਜਿਤਨੇ ਬੰਦੇ ਨੇ ਬੇਰੁਖੀ ਕੀਤੀ, ਉਹਨਾਂ ਦੇ 295C ਦੇ ਤਹਿਤ ਪਰਚਾ ਕਿਉਂ ਨਹੀਂ ਕੱਢਿਆ ਗਿਆ? ਚਲੋ ਕੋਈ ਸ਼ੁਰੂ ਤਾਂ ਕਰੋ ਨਾ। ਪੀਟੀਆਈ ਵਾਲੇ ਨਹੀਂ ਨਾ, ਚਲੋ ਜਿਹੜੇ ਵੀ ਹੋਣ, ਇਹ ਸਿਰਫ ਇਹ ਜਿਹੜਾ ਬਣਾਇਆ ਗਿਆ ਨਾ, ਇਹ ਪੀਟੀਆਈ ਵਾਸਤੇ ਬਣਾਇਆ ਗਿਆ ਔਰ ਗੌਰਮੈਂਟ ਨੂੰ ਡਿਫੈਂਡ ਕਰਨ ਵਾਸਤੇ ਬਣਾਇਆ ਗਿਆ ਕਿ ਮਾੜੀ ਜੀ ਕੋਈ ਸਾਫੀ ਜਿਹੜਾ ਉਹਨਾਂ ਦੇ ਖਿਲਾਫ ਕੋਈ ਐਂ ਦੀ ਗੱਲ ਕਰੇ, ਉਹਨੂੰ ਫੜ ਕੇ ਅੰਦਰ ਕਰ ਦਿਓ। ਹੋਰ ਕਿਸੇ ਬੰਦੇ ਵਾਸਤੇ ਨਹੀਂ ਹੈ। ਬਿਲਕੁਲ। ਔਰ ਇਹ ਜ਼ਰੂਰੀ ਨਹੀਂ ਕਿ ਕੋਈ ਮੌਲਵੀ ਬਾਹਰ ਨਿਕਲੇ, ਸਭ ਮੁਸਲਮਾਨਾਂ ਦਾ ਹੱਕ ਬਣਦਾ ਹੈ ਕਿ ਤੁਸੀਂ ਇਹਨਾਂ ਦਾ ਚੈਨਲ ਹੀ ਨਾ ਵੇਖੋ। 14-15 ਦਿਨ ਮਿਲ ਬੈਠ ਕੇ ਇਹਨਾਂ ਨੇ ਮਸ਼ਵਰਾ ਕੀਤਾ, ਕੀ ਕੀਤਾ ਇਹਨੇ, ਕਿ ਚਲੋ ਤੁਹਾਨੂੰ 15 ਦਿਨ ਵਾਸਤੇ ਅਸੀਂ ਬੈਨ ਕਰ ਦਿੰਦੇ ਹਾਂ। 14-15 ਦਿਨ ਬਾਅਦ ਕੀ ਉਹ ਜਿਹੜੀ ਉਹਨਾਂ ਨੇ ਬਦਤਮੀਜ਼ੀ ਕੀਤੀ ਉਹ ਖਤਮ ਹੋ ਜਾਏਗੀ? ਨਹੀਂ। ਤੇ ਜੈਨੀਅਨ ਮਾਫੀ ਮੰਗਦੇ, ਉਸ ਤੋਂ ਬਾਅਦ ਉਹਨਾਂ ਨੂੰ ਆਵਾਮ ਖੁਦ ਹੀ ਵੇਖਣਾ ਛੱਡ ਦੇ। ਜਿਕਣ ਮਰੀਮ ਨਵਾਜ਼ ਨੇ ਕੀਆ ਨਾ, ਹਾਂ ਲਿਆ ਜਾਜ਼ ਮਰੀਮ औरंगजेब ਨੇ, ਜੀ ਹਾਂ, ਉਸੇ ਤਰ੍ਹਾਂ ਹੀ ਉਹਨੇ ਗੱਲ ਕੀਤੀ। ਕਮ ਔਨ, ਮੈਂ ਹੈਰਾਨ ਹੋ ਗਿਆ ਅਸੈਂਬਲੀ ਜੀ ਕਿ ਹਾਂ ਲਿਆ ਤਾਂ ਫਿਰ ਕੀ ਕਰਨਾ ਵੀ। ਆਪਣੇ ਪੈਸੇ ਨਾਲ ਲਿੱਤੀ ਹੋਵੇ ਤਾਂ ਫਿਰ ਵੀ ਬੰਦਾ ਕਹਿੰਦਾ ਕਿ ਤੁਸੀਂ ਜਸਟੀਫਾਈ ਕਰੋ, ਤੁਸੀਂ ਆਵਾਮ ਦੇ ਪੈਸੇ ਨਾਲ ਜਹਾਜ਼ ਹੋ ਲੈਤੇ। ਲੇਕਿਨ ਲੈਟਸ ਨਾਟ ਗੋ ਟੂ ਜਹਾਜ਼, ਲੈਟਸ ਸਟੇ ਵਿਦ GEO। ਨਹੀਂ, ਅਸੀਂ ਤਾਂ ਉੱਥੇ ਹੀ ਆ ਨਾ, ਲੇਕਿਨ ਉਹ ਮੈਂ ਇੱਕ ਮਿਸਾਲ ਦੇ ਰਿਹਾ ਨਾ, ਜਿਕਣ ਉਹ ਕਹਿੰਦੀ ਸੀ ਹਮ 2-2 ਹਜ਼ਾਰ ਦੇ ਰਹੇ ਹਾਂ, ਤੁਸੀਂ ਆਪਣੀ ਜੇਬ ਤੋਂ ਦੇ ਰਹੇ ਹੋ। ਉਹ ਪਤਾ ਨਹੀਂ ਦਿੱਤੇ ਵੀ ਨਹੀਂ ਕਿ ਨਹੀਂ, ਲੇਕਿਨ ਐਲਾਨ ਇਤਨਾ ਵੱਡਾ ਕਰਨੇ ਕਿ ਪਤਾ 2 ਕਰੋੜ ਰੁਪਏ ਦੇ ਰਹੇ ਨੇ। ਠੀਕ ਹੈ, ਗੱਲ ਇਹ ਕਿ ਉਹ ਸਾਰਾ ਉਹੀ ਉਸੇ ਤਰੀਕੇ ਇਹਨਾਂ ਨੇ ਜੀਓ ਨੇ ਕਿਹਾ ਕਿ ਜਾਓ ਠੀਕ ਹੈ, ਮਾਜ਼ਰਤ ਕਰ ਲਈ ਤੇ ਕਰ ਲਓ ਜੋ ਹੁੰਦਾ ਜੇ। ਇਹ ਗੱਲ ਤੇ ਵੇਖੋ, ਇਹ ਬੇਸਿਕਲੀ ਮੁਸਲਮਾਨਾਂ ਨੂੰ ਟੈਸਟ ਕੀਤਾ ਜਾਂਦਾ ਹੈ। ਪਹਿਲੂ ਦੂਰੂ ਕਰਦੇ ਕਰਦੇ ਹੁਣ ਤੁਹਾਡੇ ਘਰ ਦੇ ਵਿੱਚ ਆ ਗਏ ਨੇ, ਲੇਕਿਨ ਹੁਣ ਵੀ ਤੁਸੀਂ ਜੇ ਨਹੀਂ ਇਹਨਾਂ ਦੇ ਨਾਲ ਬਾਈਕਾਟ ਕਰੋਗੇ ਤੇ ਇਹ, ਬਲਕਿ ਹੋਰ ਵੀ ਇਹਨਾਂ ਡਰਾਮੇ ਦੇ ਵਿੱਚ ਵੀ ਮੇਰੇ ਇੱਕ ਨਜ਼ਰ ਤੋਂ ਲੰਘਿਆ ਸੀ ਕਿ ਉਹ ਕਿਤਾਬਾਂ ਸੁੱਟੀਆਂ ਜਾ ਰਹੀਆਂ ਸਨ, ਉਹਦੇ ਵਿੱਚ ਵੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਰੋਜ਼ਾ ਮੁਬਾਰਕ ਔਰ ਉਹਨਾਂ ਦਾ ਨਾਂ ਵੀ ਇਸ ਤਰ੍ਹਾਂ ਸੁੱਟਿਆ ਗਿਆ ਹੈ। ਇਹ ਜਾਣ ਬੁੱਝ ਕੇ ਤੁਹਾਡੇ ਨਾਲ ਛੇੜਾਛੜੀ ਕਰਦੇ ਨੇ, ਤੁਹਾਨੂੰ ਵੀ ਆਈਡੀਆ ਦੇ, ਤੁਸੀਂ ਵੀ ਇਹ ਸਾਰੀ ਬੇਰੁਖੀਆਂ ਕਰੋ। ਇਹ ਕਿਸੇ ਦੌਰ ਸੁਣਦੇ ਕਿ ਕਿਸੇ ਮੁਲਕ 'ਚ ਕਿਸੇ ਨੇ ਕੁਰਾਨ ਪਾਕ ਸੁੱਟ ਦਿੱਤਾ ਥੱਲੇ, ਬਦਤਮੀਜ਼ੀ ਹੋ ਗਈ, ਗੁਨਾਹ ਹੋ ਗਿਆ। ਹੁਣ ਤੁਹਾਡੇ ਮੁਲਕ ਦੇ ਵਿੱਚ ਸ਼ੁਰੂ ਕਰਾ ਰਹੇ ਨੇ, ਤੁਹਾਨੂੰ ਵਿਖਾਇਆ ਜਾ ਰਿਹਾ ਹੈ। ਜਿਸ ਬੀਬੀ ਨੇ ਸੁੱਟਿਆ ਨਾ, ਜ਼ਰੂਰੀ ਨਹੀਂ ਹੈ ਕਿ ਇਹ ਕੋਈ ਮੌਲਵੀ ਇਹਦੇ ਤੇ ਇhtਜਾਜ ਕਰੇ ਜਾਂ ਉੱਠੇ। ਹਰ ਮੁਸਲਮਾਨ ਦਾ ਫਰਜ਼ ਬਣਦਾ ਹੈ ਹਰ ਇhtਜਾਜ ਕਰੇ। ਇhtਜਾਜ ਦੀ ਮੈਂ ਕਾਲ ਨਹੀਂ ਦੇ ਰਿਹਾ, ਨਹੀਂ ਇਹੀ ਇhtਜਾਜ ਨਹੀਂ ਕਿ ਮੈਨੂੰ ਵੇਖਣਾ ਛੱਡ ਦਿਓ। ਮੌਲਵੀ ਜਦੋਂ ਕਰਦੇ ਨਾ, ਤਾਂ ਮੌਲਵੀਆਂ ਕੋਲ ਤਾਂ ਇੱਕੋ ਹੀ ਡਰਾਮੇਬਾਜ਼ੀ ਹੈ। ਜਦੋਂ ਆਪਣਾ ਮਤਲਬ ਹੋਏ ਤੇ ਉਹ ਬੰਦਿਆਂ ਨੂੰ ਲੈ ਕੇ ਸੜਕ ਤੇ ਆ ਜਾਂਦੇ ਨੇ। ਤੁਸੀਂ ਇਹਦਾ ਇhtਜਾਜ ਹੈ ਕਿ ਤੁਸੀਂ ਉਹਦਾ ਬਾਈਕਾਟ ਕਰ ਦਿਓ, ਜੀਓ ਦਾ ਬਾਈਕਾਟ ਕਰੋ, ਸਿੰਪਲ ਹੈ। ਬੰਦਿਆਂ ਨੂੰ ਦੱਸਣ ਤਾਂ ਸਹੀ ਨਾ। ਬਿਲਕੁਲ। ਮੌਲਾਨਾ ਤਾਰਕ ਜਮੀਲ ਸਾਹਿਬ ਨੇ ਬੜੇ ਲੈਕਚਰ ਦਿੰਦੇ ਨੇ, ਬੜੀ ਦੁਨੀਆ ਉਹਨਾਂ ਨੂੰ ਮੰਨਣ ਵਾਲੀ ਹੈ। ਮੌਲਾਨਾ ਇਲਿਆਸ ਸਾਹਿਬ ਨੇ ਬੜੀ ਦੁਨੀਆ ਨੂੰ ਉਹ ਕਹਿੰਦੇ ਨੇ ਸਿੰਪਲ ਬਾਈਕਾਟ ਕਰਨਾ। ਔਰ ਮੇਰਾ ਇਹ ਜਿਹੜਾ ਮੈਸੇਜ ਹੈ, ਇਹ ਸਾਡੀ ਬਾਸ਼ਊਰ ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਵਾਸਤੇ ਖਾਸ ਕਰਕੇ ਮੈਸੇਜ ਹੈ। ਬਿਲਕੁਲ, ਕਿ ਪਲੀਜ਼ ਇਹਦਾ ਬਾਈਕਾਟ ਕਰੋ। ਮੇਰਾ ਕੋਈ ਕਿਸੇ ਪਾਰਟੀ ਦੀ ਵਜ੍ਹਾ ਤੋਂ ਮੈਂ ਨਹੀਂ ਕਹਿ ਰਿਹਾ, ਇਹ ਦੀਨੀ ਮਾਮਲਾ ਹੈ ਔਰ ਇਹ ਸਾਨੂੰ ਟੈਸਟ ਕਰ ਰਹੇ ਨੇ। ਅਗਰ ਅੱਜ ਨਹੀਂ ਬੋਲਾਂਦੇ, ਕੱਲ ਨੂੰ ਇਹ ਹੋਰ ਕੁਝ ਦੱਸਣ ਦੇ। ਇਹਨਾਂ ਦੀ ਕੋਈ ਉਮੀਦ ਨਹੀਂ ਜੀਓ ਸ਼ੀਓ ਤੇ, ਸਭ ਵਿਕੇ ਜੇ। ਇਹਨਾਂ ਨੂੰ ਬਾਹਰੋਂ ਪੈਸਾ ਜਾਂਦਾ ਤੇ ਇਹ ਸਾਰਾ ਕੁਝ ਕਰਦੇ ਨੇ।
ਇਹ ਫਰੀਜ ਕੁਝ ਨਹੀਂ ਕਰ ਰਹੇ, ਇਹ ਸਾਨੂੰ ਜਿਹੜਾ ਉਹ ਚਵਲ ਬਣਾ ਰਹੇ ਜੇ ਸਰ। ਇਹਨਾਂ ਨੇ ਜਿਹੜਾ ਉਹ ਜੀਓ ਦਾ ਕੀਤਾ ਨਾ ਬੀਬੀ ਨੇ, ਅਸੀਂ ਹੁਣ ਹਰ ਜਗ੍ਹਾ ਤੇ ਤਾਂ ਨਹੀਂ ਜਾ ਸਕਦੇ। ਜੀ ਜੀ। ਜਿੱਥੇ ਵੀ ਬਾਹਰ ਦੇ ਮੁਲਕਾਂ 'ਚ ਕੋਈ ਸਾੜਦਾ ਹੈ, ਕੋਈ ਕਰਦਾ ਹੈ, ਬੇਹਰਮਤੀ ਕਰਦਾ ਹੈ, ਬਾਅਦ 'ਚ ਖਬਰ ਇਹ ਹੀ ਆਉਂਦੀ ਕਿਸੇ ਨੂੰ ਅੱਗ ਲੱਗ ਗਈ ਤੇ ਕਿਸੇ ਨੂੰ ਕੋੜ ਹੋ ਗਿਆ ਤੇ ਕੋਈ ਉਂਝ ਮਰ ਗਿਆ। ਜੀ ਕੋਈ ਸ਼ੱਕ ਨਹੀਂ, ਇਹ ਹੋਣਾ ਹੈ। ਅਸੀਂ ਨਾ ਵੀ ਕਰੀਏ ਨਾ ਤੇ ਇਹ ਹੋਣਾ ਜੇ। ਜਿਸ ਬੀਬੀ ਨੇ ਸਟਿਆ ਉਹ ਜ਼ਾਹਿਰ ਹੈ ਉਹਦੇ ਤੇ ਹੋ ਸਕਦਾ ਇਲਮ 'ਚ ਨਾ ਹੋਵੇ ਕਿ ਕਿਹੜੀਆਂ ਕਿਹੜੀਆਂ ਕਿਤਾਬਾਂ ਪਈਆਂ ਨੇ, ਜਿਹੜੀ ਵੀ ਐਕਟਰਸ ਸੀ ਮੈਨੂੰ ਨਹੀਂ ਪਤਾ। ਉਹਨੇ ਸਟਿਆ, ਹੋ ਸਕਦਾ ਉਹਨੂੰ ਲਾਸ਼ੌਰੀ 'ਚ ਸਟਿਆ ਗਿਆ ਹੋਏ, ਉਹਨੂੰ ਮਾਫੀ ਮੰਗਣੀ ਚਾਹੀਦੀ ਹੈ ਬਿਲਕੁਲ, ਔਰ ਉਹਨੂੰ ਅੱਗੋਂ ਜੀਓ ਨਾਲ ਬਾਈਕਾਟ ਕਰਨਾ ਚਾਹੀਦਾ ਹੈ। ਇਹ ਕਸੂਰ ਹੈ ਸਾਰਾ ਰਾਈਟਰ ਦਾ, ਜਾਂ ਡਾਇਰੈਕਟਰ ਜਿਹਨੇ ਉਹ ਵਿੱਚ ਪਾਰਟ ਪਾਇਆ, ਜਿਹਨੇ ਉਹ ਕਿਤਾਬਾਂ ਵਿੱਚ ਰੱਖੀਆਂ। ਉਹ ਡਾਇਰੈਕਟਰਾਂ ਦਾ ਮਾਮਲਾ ਹੈ ਕਿ ਤੁਸੀਂ ਇਸਲਾਮੀ ਕਿਤਾਬਾਂ ਵਿੱਚ ਰੱਖੀਆਂ ਕਿਉਂ ਨੇ ਜੇ ਸੱਟਣੀਆਂ ਸੀ। ਕਿਹੜਾ ਤੁਸੀਂ ਇਸਲਾਮ ਪੜ੍ਹਾਉਂਦੇ ਹੋ ਡਰਾਮਿਆਂ ਦੇ ਵਿੱਚ ਸਾਨੂੰ? ਹੁਣ ਇਹ ਸਾਰਾ ਕੰਜਰ ਇਕੱਠੇ ਹੋ ਕੇ ਡਰਾਮੇਬਾਜ਼ ਸਾਰੇ ਸਾਲ ਡਰਾਮੇ ਕਰਦੇ ਨੇ। ਮੁਹਰਮ 'ਚ 10 ਦਿਹਾੜੇ ਆ ਕੇ ਤੇ ਜਨਾਬ ਕਾਲੇ ਕੱਪੜੇ ਪਾ ਕੇ ਤੇ ਸਾਨੂੰ ਪੇਟ ਸਿਆਪਾ ਕਰਕੇ ਤੇ ਦੱਸਣਗੇ ਜੀ ਅਸੀਂ ਮੁਸਲਮਾਨ ਹਾਂ। ਰਮਜ਼ਾਨ ਸ਼ਰੀਫ 'ਚ ਆ ਕੇ ਸਾਨੂੰ ਲੈਕਚਰ ਦਿੰਦੇ ਨੇ। ਸਹੀ ਗੱਲ ਹੈ। ਇਹ ਸਭ ਸਾਨੂੰ ਟੈਸਟ ਕਰ ਰਹੇ ਜੇ, ਇਹਦੇ ਤੋਂ ਬਚੋ। ਅੱਲਾ ਦਾ ਨਾਂ ਜੇ, ਇਹਦੇ ਤੋਂ ਬਚੋ। ਅਗਰ ਅੱਜ ਨਹੀਂ ਬੋਲੋਗੇ ਕੱਲ ਨੂੰ ਕੰਮ ਹੋਰ ਖਰਾਬ ਹੋਏਗਾ ਜੀ। ਅਗਰ ਕੋਈ ਗੱਲ ਲੱਗੀ ਬੁਰੀ ਲੱਗੀ ਹੋਏ ਤਾਂ ਮਾਜ਼ਰਤ, ਅੱਛੀ ਲੱਗੀ ਹੈ ਤਾਂ ਤੁਹਾਡੀ ਮਿਹਰਬਾਨੀ। ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੋ। ਅਗਰ ਕੋਈ ਵਿੱਚ ਹੋਰ ਚੀਜ਼ ਤੁਹਾਡੇ ਜ਼ਿਹਨ 'ਚ ਆਏ ਤਾਂ ਉਹ ਪਲੀਜ਼ ਕਮੈਂਟਸ 'ਚ ਸ਼ੇਅਰ ਕਰੋ ਸਾਡੇ ਨਾਲ। ਅੱਲਾ ਹਾਫਿਜ਼। ਅੱਲਾ ਹਾਫਿਜ਼।